ਜਦੋਂ ਬੰਬੇ ਦੇ ਵਿੱਚ ਜਾ ਕੇ ਇੱਕ ਵੱਡੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਦਾ ਹੈ ਤਾਂ ਉੱਥੇ ਕਹਿੰਦਾ ਹੈ ਕਿ ਮੈਂ ਜਲੰਧਰ ਤੋਂ ਆਇਆ। ਫਿਰ ਪੁੱਛਿਆ ਜਾਂਦਾ ਹੈ ਕਿ ਜਲੰਧਰ ਕਿੱਥੇ ਹੈ। ये जलंधर है किधर? वो है तो लेकिन पंजाब में। ਤੋਤਲੀ ਬਾਤ ਸੀ ਜੱਦਾ ਗਾ ਰਿਹਾ ਹੈ। ਤੋਤਲੀ ਬਾਤ ਚ ਕਿਹੜਾ ਗਾਣਾ ਗਾਉਂਦਾ ਹੁੰਦਾ ਸੀ? ਤੋਤਲੀ ਬਾਤ ਚ ਗਾਉਂਦਾ ਸੀ ਸ਼ੁਕਰਦਾਤਿਆ। परिए नी मेरे जे मैं कहा के तू धड़कन है मेरी, मैं बचदा न जे तू जरा लाई देरी, तो फिर की तू परिए नी मेरे कहते हवा माँ तो पहला आ जाया करेंगी। ਘਰਦਿਆਂ ਤੋਂ ਹੈਲਪ ਮਿਲਦੀ ਹੈ ਕਿ ਕਹਿੰਦੇ ਰਹਿੰਦੇ ਵੀ ਸਕੂਲ ਦਾ ਕੰਮ ਕਰ ਲਾ, ਸਕੂਲੇ ਵੀ ਜਾਣਾ? ਉਹਨਾਂ ਨੂੰ ਪੁੱਛੋ ਕਾਤੇ ਨਹੀਂ? ਉਹੀ ਕਹਿੰਦੇ ਹੁੰਦੇ ਆ ਹਾਂ, ਕੀ ਕਹਿੰਦੇ ਹੁੰਦੇ? ਦਾ ਕੰਮ ਕਰ। ਫੇ ਤੂੰ ਕਹਿੰਦਾ ਨਹੀਂ ਵੀ ਮੈਂ ਤਾਂ ਹੁਣ ਸਟਾਰ ਆ, ਮੈਨੂੰ ਤਾਂ ਇੰਨੇ ਸਿੰਗਰ ਇੰਨੇ ਲੋਕ ਜਾਣਦੇ ਆ, ਮੈਨੂੰ ਨਾ ਮਾਰਿਆ ਕਰੋ। ਮੰਮੀ ਤਾਂ ਕਹਿੰਦੀ ਸਟਾਰ ਹੋਊਗਾ, ਲੋਕਾਂ ਲਈ ਹੋਊਗਾ, ਮੇਰੇ ਲਈ ਹੋਈ ਜੱਬਲ ਪੁੱਤਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਗੱਲ ਸਿੱਧੀ ਇੱਥੋਂ ਸ਼ੁਰੂ ਕਰਦੇ ਹਾਂ ਕਿ ਅੱਜ ਤੁਹਾਡੀ ਮੁਲਾਕਾਤ ਛੋਟਾ ਪੈਕੇਟ ਵੱਡੇ ਧਮਾਕੇ ਦੇ ਨਾਲ ਕਰਾਵਾਂਗੇ, ਜਿਹਨੇ ਬੰਬੇ ਜਾ ਕੇ ਵੀ ਪੂਰੀ ਧਮਾਲ ਪਾਈ ਹੈ ਤੇ ਹੁਣ ਪੰਜਾਬ ਦੇ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਉਸ ਦੀ ਪੂਰੀ ਚਰਚਾ ਹੈ। ਉਹ ਜੱਜਾਂ ਦਾ ਕੀ ਸਾਰੇ ਹੀ ਪੰਜਾਬੀਆਂ ਦਾ ਜਿਹੜੇ ਉਹ ਸ਼ੋਅ ਦੇਖਦੇ ਨੇ ਉਹਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਵਿਨੇ ਕੁਮਾਰ ਮੇਰੇ ਨਾਲ ਮੌਜੂਦ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਦੇਖ ਸਕਦੇ ਹੋ ਛੋਟਾ ਪੈਕੇਟ ਹੈ ਪਰ ਵੱਡਾ ਧਮਾਕਾ ਹੈ। ਸ਼ੁਰੂ ਇਹਨਾਂ ਤੋਂ ਹੀ ਕਰਦੇ ਹਾਂ। ਕਿੱਦਾਂ, ਠੀਕ ਹੋ? ਹਾਂਜੀ ਭਾਈ, ਤੁਸੀਂ ਸੁਣਾਓ? ਬਸ ਵਧੀਆ ਜੀ ਵਧੀਆ। ਹੋਰ ਸਕੂਲ ਜਾਂਦੇ ਹੋ? ਹਾਂਜੀ। ਅੱਛਾ, ਗਾਉਣ ਦਾ ਸ਼ੌਂਕ ਕਿੱਦਾਂ ਪਿਆ ਸੀ? ਤੁਹਾਡੀਆਂ ਵੀਡੀਓ ਦੇਖੀਆਂ ਬੜੀਆਂ ਜ਼ਿਆਦਾ ਚੱਲਦੀਆਂ ਨੇ। ਬੰਬੇ ਗਏ ਸੀ, ਉੱਥੇ ਵਾਲੇ ਜਿਹੜੇ ਜੱਜ ਸੀ ਉਹ ਤਾਂ ਦੀਵਾਨੇ ਹੀ ਹੋ ਗਏ, ਕਹਿੰਦੇ ਬਿਨੇ ਉੱਥੇ ਵੀ ਕਰਾਤੀ। ਜਦੋਂ ਕਿਹਾ ਵੀ ਮੈਂ ਜਲੰਧਰੋਂ ਆਇਆ, ਫਿਰ ਕਿੱਦਾਂ ਮਾਈਂਡ 'ਚ ਆਇਆ ਵੀ ਮੈਂ ਗਾਉਣਾ ਹੈ? ਕਦੋਂ ਤੋਂ ਗਾ ਰਹੇ ਹੋ? ਜਿੱਦਾਂ ਤੁਸੀਂ ਉੱਥੇ ਕਿਹਾ ਸੀ ਵੀ ਮੈਂ ਸੈਲਫ ਟੀਚਰ ਟਵੀਟ ਕਰਦਾ, ਆਪੇ ਹੀ ਸਿੱਖਦਾ, ਇਹ ਜਰਾ ਦੱਸੋ ਵੀ ਕਦੋਂ ਗਾਉਣਾ ਸ਼ੁਰੂ ਕੀਤਾ ਸੀ? ਇਹ ਮੈਨੂੰ ਛੋਟੇ ਹੁੰਦੇ ਰੱਬ ਨੇ ਦੇਣ ਦਿੱਤੀ ਆ। ਕਿੱਦਾਂ? ਛੋਟੇ ਹੁੰਦੇ ਮੈਨੂੰ ਰੱਬ ਨੇ ਦੇਣ ਦਿੱਤੀ ਆ ਇਹ। ਅੱਛਾ, ਇੰਨੀ ਹੌਲੀ ਕਾਹਤੇ ਬੋਲਦੇ ਹੋ? ਸੰਗਦੇ ਕਿਉਂ? ਉੱਥੇ ਸਟੇਜ ਤੇ ਤਾਂ ਬੜਾ ਉੱਚੀ ਬੋਲਦੇ ਹੀ ਹੈ। ਨਹੀਂ ਹਾਂ, ਸੰਗ ਲੱਗਦੀ ਹੈ? ਕਾਹਦੀ ਸੰਗ? ਹੁਣ ਐਡੀਆਂ ਸਟੇਜਾਂ ਤੇ ਜਾਂਦਾ ਵੀ ਨੇ ਤੇ ਉਹ ਇੱਥੇ ਘਰੇ ਬੈਠਾ, ਆਪਣੇ ਘਰੇ ਬੈਠਾ ਹੀ ਸੰਗੀ ਜਾਂਦਾ। ਉਹ ਕੁਛ ਨਹੀਂ ਸੰਗਦਾ ਮੁੰਡਾ। ਇਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਆ, ਜਿਹੜੇ ਨਾਲ ਸਾਰੇ ਸ਼ੋਅਸ ਤੇ ਜਾਂਦੇ ਨੇ, ਉਹਨਾਂ ਤੋਂ ਪੁੱਛਦੇ ਆ ਕਿਉਂਕਿ ਹਾਲੇ ਵਿਨੇ ਤਾਂ ਥੋੜਾ ਸਾਡੇ ਕੋਲੋਂ ਸੰਗ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਇਹ ਤੁਹਾਡੇ ਲੜਕੇ ਦੇ ਵਿੱਚ ਜਿਹੜਾ ਹੁਨਰ ਹੈ ਗਾਉਣ ਦਾ ਉਹ ਤਾਂ ਹੈਗਾ ਹੀ ਹੈ, ਪਰ ਨਾਲ ਦੀ ਨਾਲ ਐਂਟਰਟੇਨਮੈਂਟ ਬਹੁਤ ਕਰਦਾ ਹੈ, ਬਹੁਤ ਸਾਰੀਆਂ ਗੱਲਾਂ ਸੁਣਾਉਂਦਾ ਹੈ। ਜੱਜ ਵੀ ਜਿਹੜੇ ਉਹ ਵੀ ਰੂਹ ਖੁਸ਼ ਹੋ ਜਾਂਦੀ ਹੈ ਕਹਿੰਦੇ ਉਹਨਾਂ ਦੀ। ਜਰਾ ਦੱਸੋ ਇਹ ਕਦੋਂ ਤੋਂ ਇਦਾਂ ਛੋਟਾ ਪੈਕਟ ਵੱਡੇ ਧਮਾਕੇ ਵਾਲੀ ਗੱਲ ਹੈ, ਕਦੋਂ ਤੋਂ ਗਾਉਣ ਵੱਲ ਹੋਇਆ ਤੇ ਇੰਨੀਆਂ ਸ਼ਰਾਰਤਾਂ ਘਰੇ ਵੀ ਕਰਦਾ? ਸਰ ਬਹੁਤ ਸ਼ਰਾਰਤਾਂ ਕਰਦਾ, ਬਚਪਨ ਤੋਂ ਹੀ ਇਦਾਂ ਦਾ ਆ, ਸ਼ੁਰੂ ਤੋਂ ਹੀ। ਬਹੁਤ ਛੋਟਾ ਸੀ ਜਦ ਹੀ ਇਹਨੂੰ ਸ਼ੌਂਕ ਆ ਗਾਉਣ ਦਾ। ਜੀ ਕਦੋਂ ਤੋਂ ਗਾਉਣ ਦੀ ਆਦਤ ਕਦੋਂ ਪਈ ਇਹਨੂੰ? ਸਰ ਘੱਟ ਤੋਂ ਘੱਟ 2-3 ਸਾਲ ਦਾ ਹੋਣਾ ਜਦ ਦਾ ਅੱਛਾ ਜੀ, ਗਾਉਣਾ ਸਟਾਰਟ ਕੀਤਾ ਇਹਨੇ। ਉਦੋਂ ਤੋਂ ਗਾ ਰਹੇ? ਤੋਤਲੀ ਬਾਤ ਸੀ ਜੱਦਾ ਗਾ ਰਿਹਾ ਹੈ। ਤੋਤਲੀ ਬਾਤ ਚ ਕਿਹੜਾ ਗਾਣਾ ਗਾਉਂਦਾ ਹੁੰਦਾ ਸੀ? ਤੋਤਲੀ ਬਾਤ ਚ ਗਾਉਂਦਾ ਸੀ ਸ਼ੁਕਰਦਾਤਿਆ। ਅੱਛਾ, ਸ਼ੁਕਰਦਾਤਿਆ। ਅੱਛਾ, ਕਹਿੰਦੇ ਤੋਤਲੀ ਆਵਾਜ਼ ਤੋਂ ਗਾਉਣ ਲੱਗ ਗਿਆ ਸੀ ਵਿਨੇ, ਪਰ ਹੁਣ ਤਾਂ ਆਵਾਜ਼ ਠੀਕ ਹੋ ਗਈ ਕਿ ਹੱਲੇ ਵੀ ਤੋਤਲੀ ਆ? ਨਹੀਂ, ਹੁਣ ਤਾਂ ਠੀਕ ਆ। ਤੇ ਫਿਰ ਸਾਨੂੰ ਕਿਹੜਾ ਗਾਣਾ ਸੁਣਾਉਣਾ ਅੱਜ? ਪਹਿਲੀ ਆਡੀਸ਼ਨ 'ਚ ਜਿਹੜਾ ਮੇਰਾ ਗਾਣਾ ਚੱਲਿਆ ਸੀ। ਅੱਛਾ, ਉਹ ਸੁਣਾਉਂਗੇ? ਚਲੋ ਸੁਣਾ ਦਿਓ ਫੇ। जे मैं कहा के तू धड़कन है मेरी, मैं बचदा न जे तू जरा लाई देरी, तो फिर की तू परिए नी मेरे कहते हवा माँ तो पहला आ जाया करेंगी, कीते जो वादे ਇੱਕ ਤਾਂ ਨਿਭਾ ਦੇ, ਬੇਸ਼ੱਕ ਸਾਨੂੰ ਕੋਈ ਵੀ ਸਜ਼ਾ ਦੇ। ਅੱਛਾ, ਸਰਤਾਜ ਸਾਹਿਬ ਦਾ ਗਾਣਾ ਆਡੀਸ਼ਨ 'ਚ ਗਾਇਆ ਸੀ ਫੇ? ਇਹ ਬੜੀ ਕਮਾਲ ਹੈ ਜੇ ਉਹੀ ਗੱਲ ਹੋ ਗਈ। ਇਹ ਤਾਂ ਯਾਰ ਮੈਂ ਤਾਂ ਉੱਦਾਂ ਹੀ ਬੈਠਾ ਸੀ ਨਾਲ, ਮੈਂ ਜ਼ਿਆਦਾ ਵੀਡੀਓ ਨਹੀਂ ਦੇਖੀਆਂ ਤੁਹਾਡੀਆਂ, ਥੋੜੀਆਂ ਦੇਖੀਆਂ ਨੇ, ਪਰ ਤਾਰੀਫ ਬਹੁਤ ਸੁਣੀ ਆ ਤੁਹਾਡੀ। ਇਹ ਹੁਣ ਤੁਸੀਂ ਗਾਉਣਾ ਸਿੱਖ ਵੀ ਰਹੇ ਹੋ ਨਾਲੋਂ ਨਾਲ? ਹਾਂਜੀ। ਕਿਹਨਾਂ ਤੋਂ ਸਿੱਖਦੇ ਹੋ? ਖੁਸ਼ਪਾਲ ਜੰਡੂ ਸਰ ਜੀ ਕੋ। ਅੱਛਾ, ਤੇ ਕਿੰਨਾ ਟਾਈਮ ਹੋ ਗਿਆ ਸਿੱਖਦਿਆਂ ਨੂੰ? ਛੁੱਟੀਆਂ ਜ਼ਿਆਦਾ ਹੋ ਗਈਆਂ ਤੇ 2 ਦਿਨ। ਅੱਛਾ, ਪਸੰਦੀਦਾ ਸਿੰਗਰ ਕਿਹੜਾ ਵਿਨੇ ਦਾ? ਮੇਰੇ ਹਾਂ, ਸਿੱਧੂ ਮੂਸੇਵਾਲਾ।
ਸਿੱਧੂ ਮੂਸੇਵਾਲਾ, ਪਰ ਉਹਦਾ ਗਾਣਾ ਮੈਂ ਸੁਣਿਆ ਨਹੀਂ ਹਾਲੇ ਤੱਕ ਤੇ ਤੋਂ। ਉਹਨਾਂ ਨੇ ਗਵਾਇਆ ਹੀ ਨਹੀਂ। ਚਲੋ ਸੁਣਾਓ ਫੇਰ ਸਿੱਧੂ ਮੂਸੇਵਾਲੇ ਦਾ ਕੋਈ ਫੇਵਰੇਟ ਗਾਣਾ ਸੁਣਾਓ। ਦੱਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ, ਚੰਗਾ ਭਲਾ ਹੱਸਦਾ ਸੀ ਮੋਹਨ ਕਾਸ ਚੋਂ। ਆ ਜਿਹੜੇ ਤੇਰੇ ਵਾਜੇ ਵਿੱਚ ਬੋਰਡ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ। ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਛ ਕੰਨੇ ਆਏ ਇੱਥੇ ਭੁੱਖੇ ਫੇਮ ਦੇ, ਨਾਮ ਲੈ ਕੇ ਮੇਰਾ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ, ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ। ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ, ਇੱਥੇ ਬਦਨਾਮੀ ਹਾਈ ਰੇਟ ਮਿਲੂਗੀ। ਅੱਛਾ ਜੀ, ਬੱਲੇ। ਹੁਣ ਸਿੱਧੂ ਮੂਸੇਵਾਲਾ ਤਾਂ ਇਸ ਦੁਨੀਆ 'ਚ ਹੈ ਨਹੀਂ, ਕਦੀ ਤੁਹਾਡੇ ਤੁਸੀਂ ਮਿਲੇ ਹੋ ਉਹਨਾਂ ਨੂੰ ਜਾਂ ਕਦੀ, ਜਾਂ ਫਿਰ ਕਦੀ ਚਾਹ ਆਈ ਹੈ ਮਨ 'ਚ ਵੀ ਮਿਲਣਾ ਸੀ? ਨਹੀਂ ਹਾਂ, ਮਿਲੇ ਨਹੀਂ ਕਦੀ। ਅੱਛਾ ਠੀਕ ਹੈ, ਹੁਣ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਤੁਹਾਡੇ ਮੁੰਡੇ ਦੇ ਵਿੱਚ ਬੜੀ ਕਲਾ ਹੈ, ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਜਦੋਂ ਕਿਤੇ ਜਾਂਦੇ ਹੋ ਮਾਰਕੀਟ 'ਚ, ਬਾਜ਼ਾਰ 'ਚ ਜਾਂ ਕੰਮ ਤੇ ਕਿੱਦਾਂ ਦਾ ਰਿਸਪੌਂਸ ਹੁੰਦਾ ਲੋਕਾਂ ਦਾ? ਰਿਸਪੌਂਸ ਬਹੁਤ ਵਧੀਆ ਆਉਂਦਾ ਜੀ। ਅੱਛਾ ਜਦੋਂ ਵੀ ਕਹਿੰਦੇ ਆ ਕਿ ਤੁਹਾਡਾ ਬੇਟਾ ਬਹੁਤ ਵਧੀਆ ਗਾਉਂਦਾ ਆ, ਅੱਛਾ ਮੈਂ ਕਿਹਾ ਬਸ ਇਹ ਕੁਦਰਤ ਦਾ ਹੀ ਹੈ ਸਭ ਕੁਝ ਜੀ। ਪਰਮਾਤਮਾ ਨੇ ਕੀਤਾ ਜੋ ਦੇਣ ਦਿੱਤੀ ਆ, ਹਾਂਜੀ ਜਿਹਦੇ ਹਿਸਾਬ ਨਾਲ ਬਹੁਤ ਵਧੀਆ ਬੇਟਾ ਗਾ ਰਿਹਾ ਆ, ਉਹਦੀ ਦੇਣ ਨਾਲ ਸਭ ਕੁਝ ਇਹ ਹੋ ਰਿਹਾ ਜੀ। ਠੀਕ ਹੈ ਜੀ। ਹਾਂਜੀ ਬਾਕੀ ਤੇ ਜੀ ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਸੀ ਵੀ ਸਪੋਰਟ ਕਿੱਥੋਂ ਤੱਕ ਕਰੋਗੇ ਜੇਕਰ ਬੱਚਾ ਕਹਿੰਦਾ ਹੈ ਕਿ ਮੈਂ ਅੱਗੇ ਤੱਕ ਜਾਣਾ ਹੈ, ਸਿੱਖਣਾ ਹੈ ਜਾਂ ਗਾਣੇ ਕਰਨੇ ਨੇ। ਅੱਜ ਕੱਲ ਜਿੱਦਾਂ ਦੇਖਦੇ ਆ ਕਿ ਲੱਖਾਂ ਰੁਪਈਆ ਲਾਇਆ ਜਾਂਦਾ ਗਾਣਿਆਂ ਦੇ ਉੱਪਰ ਚਲਾਉਣ ਦੇ ਲਈ, ਕਿਉਂਕਿ ਦੌੜ ਬਹੁਤ ਵੱਡੀ ਹੋ ਗਈ ਹੈ। ਅੱਗੇ ਕਹਿੰਦੇ ਸੀ ਇੱਟ ਪੱਟਿਓ ਕਲਾਕਾਰ ਨਿਕਲਦਾ, ਫਿਰ ਕਹਿੰਦੇ ਇੱਟ ਦੇ ਉੱਤੇ ਬੈਠਾ ਹੁੰਦਾ। ਹੁਣ ਗੱਲਾਂ ਇਦਾਂ ਦੀਆਂ ਬਹੁਤ ਹੁੰਦੀਆਂ ਨੇ, ਸਟਰਗਲ ਬਹੁਤ ਆ ਕਹਿੰਦੇ ਇਸ ਖਿੱਤੇ 'ਚ ਅੱਗੇ ਆਉਣ ਦੇ ਲਈ। ਪਰ ਜੇ ਬੱਚਾ ਤੁਹਾਨੂੰ ਕਹਿੰਦਾ ਕਿ ਮੈਂ ਇਸ 'ਚ ਅੱਗੇ ਤੱਕ ਜਾਣਾ, ਕਿੱਥੋਂ ਤੱਕ ਮਦਦ ਕਰਨ ਦੇ ਲਈ ਉਹਦੇ ਪਿੱਛੇ ਖੜੇ ਹੋ? ਦੇਖੋ ਜੀ, ਜਿੱਥੋਂ ਤੱਕ ਅਸੀਂ ਮਦਦ ਕਰ ਸਕਦੇ ਅਸੀਂ ਕਰਾਂਗੇ ਜ਼ਰੂਰ। ਬੇਟਾ ਜਿੱਥੇ ਤੱਕ ਜਾਊਗਾ ਅਸੀਂ ਇਹਦੇ ਨਾਲ ਖੜੇ ਹਾਂ ਜੀ। ਅੱਛਾ ਹਾਂਜੀ ਜੀ। ਘਰਦਿਆਂ ਤੋਂ ਹੈਲਪ ਮਿਲਦੀ ਹੈ ਕਿ ਕਹਿੰਦੇ ਰਹਿੰਦੇ ਵੀ ਸਕੂਲ ਦਾ ਕੰਮ ਕਰ ਲਾ, ਸਕੂਲੇ ਵੀ ਜਾਣਾ? ਉਹਨਾਂ ਨੂੰ ਪੁੱਛੋ, ਕਾਤੇ ਨਹੀਂ? ਉਹੀ ਕਹਿੰਦੇ ਹੁੰਦੇ ਆ ਹਾਂ, ਕੀ ਕਹਿੰਦੇ ਹੁੰਦੇ? ਉਹਦਾ ਕੰਮ ਕਰ। ਅੱਛਾ, ਕੁੱਟ ਤਾਂ ਨਹੀਂ ਪੈਂਦੀ? ਪੈਂਦੀ ਆ ਬਹੁਤ ਜ਼ਿਆਦਾ, ਕਾਦੇ ਨਾਲ ਕੁੱਟਦੇ? ਸਾਰਿਆਂ ਬੱਚਿਆਂ ਨਾਲੋਂ ਜ਼ਿਆਦਾ ਮੇਰੀ ਪੈਂਦੀ ਆ। ਅੱਛਾ, ਫੇ ਤੂੰ ਕਹਿੰਦਾ ਨਹੀਂ ਵੀ ਮੈਂ ਤਾਂ ਹੁਣ ਸਟਾਰ ਆ, ਮੈਨੂੰ ਤਾਂ ਇੰਨੇ ਸਿੰਗਰ ਇੰਨੇ ਲੋਕ ਜਾਣਦੇ ਆ, ਮੈਨੂੰ ਨਾ ਮਾਰਿਆ ਕਰੋ? ਮੰਮੀ ਤਾਂ ਕਹਿੰਦੀ ਸਟਾਰ ਹੋਊਗਾ, ਲੋਕਾਂ ਲਈ ਹੋਊਗਾ, ਮੇਰੇ ਲਈ ਹੋਈ ਜੱਬਲ ਪੁੱਤਾ। ਜੱਬਲ ਪੋਤਿਆ? ਅੱਛਾ ਅੱਛਾ, ਅੱਜ ਵੀ ਤੁਹਾਡੇ ਲਈ ਜੱਬਲ ਪੋਤੀ ਆ? ਪੜ੍ਹਾਈ ਤਾਂ ਜ਼ਰੂਰੀ ਆ ਨਾ ਸਰ। ਹਾਂ, ਪੜ੍ਹਾਈ ਤੇ ਜ਼ਰੂਰੀ ਹੈ। ਫੇ ਜਦੋਂ ਸੌਰ ਸੁਰ ਲਾਉਂਦਾ ਰਹਿੰਦਾ ਫਿਰ ਦਬਕਦੇ ਹੋ ਵੀ? ਹਾਂ ਨਹੀਂ ਸਰ। ਹਾਂ, ਸਕੂਲ ਦਾ ਕੰਮ ਕਰਕੇ ਜੋ ਮਰਜ਼ੀ ਕਰੇ? ਹਾਂਜੀ, ਅੱਛਾ ਪੜ੍ਹਾਈ ਦੇ ਨਾਲ ਨਾਲ ਜੋ ਮਰਜ਼ੀ ਕਰੇ। ਅੱਛਾ ਜੀ, ਸਹੀ ਹੈ। ਤੇ ਸਕੂਲ ਵੱਲੋਂ ਕਿੱਦਾਂ ਦੀ ਮਦਦ ਮਿਲਦੀ ਹੈ? ਜਿੱਦਾਂ ਮੈਂ ਪੁੱਛ ਰਿਹਾ ਸੀ ਕਿ ਪੜ੍ਹਾਈ ਦੇ ਲਈ ਫੇ ਹੁੰਦਾ ਫੋਰਸ, ਹੈ ਨਾ? ਤੇ ਸਕੂਲ ਦੇ ਵੱਲੋਂ ਮਦਦ ਮਿਲਦੀ ਜਦੋਂ ਮੰਨ ਲਓ ਤੁਸੀਂ ਕਿਸੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਦੇ ਹੋ, ਬਹੁਤ ਲੰਬਾ ਸਮਾਂ ਵੀ ਕਈ ਵਾਰੀ ਜਾਣਾ ਪੈਂਦਾ ਹੈ, ਦੂਰ ਟਰੈਵਲ ਕਰਨਾ ਪੈਂਦਾ ਹੈ, ਫਿਰ ਉਹਦੇ 'ਚ ਪੜ੍ਹਾਈ ਵੀ ਪਿੱਛੇ ਪੈਂਦੀ ਆ, ਉਹਦੇ ਲਈ ਸਕੂਲ ਵੱਲੋਂ ਕੋਈ ਮਦਦ ਮਿਲਦੀ ਹੈ? ਹਾਂਜੀ, ਸਕੂਲ ਵਾਲੇ ਪੂਰਾ ਸਪੋਰਟ ਕਰਦੇ ਆ। ਤੇ ਫਿਰ ਉਹ ਜਿਹੜੀ ਪੜ੍ਹਾਈ ਪਿੱਛੇ ਪੈਂਦੀ ਆ ਉਹ ਕਿੱਦਾਂ ਕਵਰ ਕਰਦਾ? ਕਰ ਲੈਂਦਾ ਕਵਰ ਕਿ ਪੜ੍ਹਨ 'ਚ ਕਿੱਦਾਂ? ਪੜ੍ਹਨ ਠੀਕ ਆ ਸਰ। ਅੱਛਾ, ਉਹ ਹੋ ਜਾਂਦੀ ਆ cover? ਹਾਂਜੀ ਹਾਂਜੀ, ਅੱਛਾ ਜੀ, ਹੋ ਜਾਂਦੀ ਕਵਰ ਪੜ੍ਹਾਈ। ਤੇ ਐ ਨਹੀਂ ਹੁੰਦਾ ਵੀ ਕਈ ਵਾਰੀ ਮੈਡਮ ਕਾਪੀ ਚੈੱਕ ਕਰਦੀ ਕਰਦੀ ਕਹਿ ਦਿੰਦੀ ਹੋਵੇ ਚੱਲ ਗਾਣਾ ਸੁਣਾ ਦੇ ਜੇ ਨਹੀਂ ਟੈਸਟ ਕੰਪਲੀਟ ਕੀਤਾ ਤਾਂ? ਨਹੀਂ, ਹੈਂ? ਪੜ੍ਹਾਈ 'ਚ ਕੋਈ ਸਮਝੌਤਾ ਨਹੀਂ? ਉਹ ਤਾਂ ਉੱਥੇ ਸਕੂਲੇ ਚੜ੍ਹਾਈ ਹੈਗੀ ਆ, ਸਟੇਜਾਂ ਤੇ ਗਾਉਣਾ ਹੁੰਦਾ ਗਾਣੇ? ਫੁੱਲ ਹੈਂ? ਪੂਰੀ। ਫੁੱਲ? ਹੁਣ ਜਦੋਂ ਵੀ ਮੈਂ ਬੱਸ 'ਚ ਡਾਂਟਦੇ ਇੱਧਰ ਬੱਸ ਖੜੀ ਸਾਡੇ ਨਾਲ, ਕੁੜੀਆਂ ਕਹਿੰਦੀ ਗਾਣਾ ਸੁਣਾ ਦੇ। ਕਿਹੜੀਆਂ ਕੁੜੀਆਂ ਕਹਿੰਦੀਆਂ? ਵੱਡੀ ਕਲਾਸ ਦੀਆਂ ਕਿ ਛੋਟੀਆਂ? ਛੋਟੀਆਂ ਵੀ ਸੀਗੀਆਂ, ਵੱਡੀਆਂ ਵੀ। ਉਹ ਹਾਂ, ਸਦੋਂ ਨਹੀਂ ਕਹਿਣਗੀਆਂ। ਫੇ ਕਿਹੜਾ ਸੁਣਾਉਣਾ ਉਹਨਾਂ ਕੁੜੀਆਂ ਨੂੰ ਗਾਣਾ? ਮੈਂ ਸੁਣਾਇਆ ਹੀ ਨਹੀਂ। ਸੁਣਾਇਆ ਨਹੀਂ? ਲੈ ਤੂੰ ਕਿਸੇ ਦੀ ਫਰਮਾਇਸ਼ ਪੂਰੀ ਕੀਤੀ ਨਹੀਂ, ਇਹ ਕਿਉਂ ਨਹੀਂ ਕੀਤੀ ਫਰਮਾਇਸ਼ ਪੂਰੀ ਵੀ? ਮੈਡਮ ਬੈਠੀ ਸੀ। ਮੈਡਮ ਤੋਂ ਡਰ ਲੱਗਦਾ ਸੀ? ਮੈਡਮ ਨੂੰ ਪਤਾ ਨਹੀਂ ਵੀ ਤੂੰ ਗਾਉਣਾ? ਉਹਨਾਂ ਨੂੰ ਤਾਂ ਪਤਾ, ਪਰ ਮੈਡਮ ਤੋਂ ਡਰ ਜਿਹਾ ਲੱਗਦਾ ਹੁੰਦਾ। ਅੱਛਾ, ਤੇ ਸਕੂਲ 'ਚ ਸਿੰਗਿੰਗ ਟੀਚਰ ਹੈਗੇ ਨੇ, ਉਹ ਸਿਖਾਉਂਦੇ ਨੇ ਤੁਹਾਨੂੰ? ਹਾਂਜੀ। ਅੱਛਾ ਠੀਕ ਹੈ। ਤੇ ਫਿਰ ਸਕੂਲ ਵੱਲੋਂ ਕਿੱਦਾਂ ਦੀ ਮਦਦ ਮਿਲਦੀ? ਜਿੱਦਾਂ ਮੈਂ ਮੰਮੀ ਹੁਣਾਂ ਨੂੰ ਤੁਹਾਡੇ ਪੁੱਛਿਆ ਕਿ ਜਦੋਂ ਤੁਸੀਂ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਦੇ ਲਈ ਕਿਤੇ ਜਾਂਦੇ ਹੋ, ਫਿਰ ਕਿੰਨੇ ਲੰਬੇ ਸਮੇਂ ਦਾ ਗੈਪ ਵੀ ਪੈ ਜਾਂਦਾ, ਫਿਰ ਉਹਨੂੰ ਇੰਜੋਏ ਕਰਦੇ ਹੋ ਵੀ ਮੈਨੂੰ ਛੁੱਟੀਆਂ ਹੋ ਗਈਆਂ ਹੁਣ ਮੈਂ ਸਕੂਲੇ ਨਹੀਂ ਜਾਣਾ, ਜਾਂ ਫਿਰ ਇਹ ਹੁੰਦਾ ਵੀ ਮੈਂ ਸਟੱਡੀ ਵੀ ਆਪਣੀ ਨਾਲੋਂ ਨਾਲ ਕੰਪਲੀਟ ਕਰਨੀ ਆ? ਕੀ ਚੱਲਦਾ ਹੁੰਦਾ ਦਿਮਾਗ 'ਚ? ਉਹਨਾਂ ਨੂੰ ਪੁੱਛੋ। ਹੈ ਉਹਨਾਂ ਨੂੰ ਹਰੇਕ ਗੱਲ ਦਾ ਜਵਾਬ ਮੰਮੀ ਤੋਂ ਉੱਧਰ ਨੂੰ ਸਾਰੇ? ਅੱਛਾ,
ਕੀ ਇਹ ਤਾਂ ਨਹੀਂ ਕਹਿੰਦਾ ਵੀ ਛੁੱਟੀਆਂ ਹੋ ਗਈਆਂ ਬੜਾ ਵਧੀਆ? ਹਾਂਜੀ ਇਹਨੂੰ ਵਧੀਆ ਲੱਗਦਾ ਜੇ ਛੁੱਟੀਆਂ ਹੋ ਜਾਂਦੀਆਂ। ਅੱਛਾ, ਖੁਸ਼ੀ ਹੁੰਦੀ ਹੈ। ਹਾਂਜੀ ਹਾਂਜੀ ਵੱਧ ਤੋਂ ਵੱਧ ਇੰਜੋਏ ਕਰੋ ਮੰਮਾ, ਬਸ ਠੀਕ ਆ। ਅੱਛਾ, ਸਕੂਲੋਂ ਛੁੱਟੀਆਂ ਪੈ ਗਈਆਂ ਹੁਣ। ਤੇ ਫਿਰ ਵੱਧ ਤੋਂ ਵੱਧ ਕਿੰਨਾ ਲੰਬੇ ਸਮੇਂ ਲਈ ਇਹ ਗਾਇਕੀ ਕਰਕੇ ਘਰੋਂ ਦੂਰ ਰਿਹਾ ਜਾਂ ਸਕੂਲੋਂ ਬਾਹਰ ਰਿਹਾ? ਸਰ 1 ਮਹੀਨਾ ਪਹਿਲੋਂ ਗਏ ਸੀ ਜੋ ਸਾਰੇ ਕੰਮ ਪਾ ਚ, ਤੇ 1 ਮਹੀਨਾ ਹੀ ਹੁਣ ਲੱਗ ਗਿਆ ਪੂਰਾ। ਅੱਛਾ, ਹਾਂਜੀ ਕਹ ਲਓ ਵੀ ਸਾਲ 'ਚ 2 ਮਹੀਨੇ ਤਾਂ ਇਹ ਛੁੱਟੀਆਂ ਹੋ ਗਈਆਂ। 2 ਮਹੀਨੇ। ਅੱਛਾ, ਫਿਰ ਕੰਪਲੀਟ ਕਰ ਲਊਗਾ ਹੁਣ ਉਸ ਹਿਸਾਬ ਨਾਲ ਸਟੱਡੀ? ਸਰ ਪਹਿਲਾਂ 2022 ਚ ਗਏ ਸੀ, ਉਦੋਂ 1 ਮਹੀਨੇ ਦੀ ਛੁੱਟੀਆਂ ਹੋਈਆਂ ਸੀ, ਤੇ ਹੁਣ ਜਾ ਕੇ 1 ਮਹੀਨੇ ਦੀਆਂ ਹੁਣ ਹੋ ਗਈਆਂ। ਸਹੀ ਹੈ, ਸਹੀ ਹੈ। ਤੇ ਹੁਣ ਮੇਰੇ ਫਿਰ ਅੰਤ 'ਚ ਕਿਹੜਾ ਗਾਣਾ ਸੁਣਾਉਣਾ ਚਾਹੋਗੇ ਵੀ ਸਾਨੂੰ ਤੁਸੀਂ? ਮੈਂ ਹਾਂ, ਲੰਬੀ ਸੋਚ 'ਚ ਚਲ ਗਿਆ ਮੁੰਡਾ। ਸਦੂਰ ਸੁੰਦਰੀ ਦਾ ਸਰਦੂਲ ਸਿਕੰਦਰ ਜੀ ਦਾ ਸੁਣਾ ਦਿਓ। ਸਰਦੂਲ ਸਿਕੰਦਰ ਹੋਣਾ ਦਾ ਕਿਹੜਾ ਗਾਣਾ ਪਸੰਦ ਹੈ ਤੁਹਾਨੂੰ? ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ। ਚਲੋ ਸੁਣਾ ਦਿਓ ਫਿਰ। ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਲੰਘਣ ਹਵਾਵਾਂ ਜਦੋਂ ਕੋਲ ਦੀ, ਮੈਂ ਕਾਂ ਬੇਵਫਾਈ ਦੀਆਂ ਆਉਂਦੀਆਂ। ਬੁੱਲਾਂ ਕੋਲੋਂ ਹਾਸੇ ਸਾਡੇ ਰੁੱਸ ਗਏ, ਰੰਗਲੀਆਂ ਰੁੱਤਾਂ ਨੀ ਉਹ ਪਾਉਂਦੀਆਂ। ਮਨ ਤੋੜ ਗਈਏ ਮਨ ਮੱਤੀਏ, ਨੀ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ। ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਤੇ ਇਹ ਤਾਂ ਜ਼ਰੂਰ ਦੱਸ ਦਿਓ, ਹੁਣ ਜਦੋਂ ਰਿਐਲਿਟੀ ਸ਼ੋਅ 'ਚ ਜਾਂਦੇ ਆ, ਜਦੋਂ ਗਾਣਾ ਗਾ ਕੇ ਹਟਦੇ ਆ, ਜਦੋਂ ਸਾਹਮਣਿਓ ਜੱਜ ਬੋਲਦੇ ਨੇ, ਉਹ ਜੱਜਾਂ ਦਾ ਕਈਆਂ ਦੇ ਡਾਇਲੌਗ ਬਣੇ ਹੁੰਦੇ ਆਪਣੇ ਆਪਣੇ, ਇੰਪਰੂਵਮੈਂਟ ਦੀ ਲੋੜ ਹੈ, ਤੇ ਕੀ ਆਉਂਦਾ ਦਿਮਾਗ 'ਚ ਉਦੋਂ ਜਦੋਂ ਇਦਾਂ ਕਹਿੰਦੇ ਆ? ਆਪਣੇ ਉਦੋਂ ਤਾਂ ਬੰਦੇ ਨੇ ਬਹੁਤ ਵਧੀਆ ਗਾਇਆ ਹੁੰਦਾ, ਤੁਸੀਂ ਦਿਮਾਗ 'ਚ ਕੀ ਚੱਲਦਾ ਹੁੰਦਾ ਉਦੋਂ? ਹੋਰ ਕੀ ਹੁੰਦਾ ਹੈ? ਹਾਂ, ਕੱਖ ਨਹੀਂ ਹੁੰਦਾ, ਕੱਖ ਆਹੀ ਨਹੀਂ? ਚੱਲਦਾ ਹੁੰਦਾ ਬਸ। ਅੱਛਾ, ਤੇ ਕਈ ਵਾਰੀ ਫੇ ਉਹ ਆਊਟ ਆਫ ਦਾ ਬਾਕਸ ਵੀ ਕਹਿੰਦੇ ਆ, ਅੱਛਾ ਕਿਹੜਾ ਗਾਣਾ ਗਾਉਣਾ, ਆ ਗਾਉਣਾ ਨਹੀਂ, ਤੂੰ ਆ ਨਹੀਂ, ਆ ਗਾ, ਇਦਾਂ ਵੀ ਹੋ ਜਾਂਦਾ? ਨਹੀਂ, ਜਿਹੜੇ ਗਾਣੇ ਪਹਿਲਾਂ ਸਿਲੈਕਟ ਹੁੰਦੇ ਉਹੀ ਉਹੋ ਹੀ ਹੁੰਦੇ ਆ। ਅੱਛਾ, ਤੇ ਜੇ ਵਾਧੂ ਕਹਿ ਦੇਣ ਵੀ ਆਹ ਸੁਣਾ ਦਿਓ, ਫਿਰ ਫਸ ਜਾਣਾ? ਮਤਲਬ ਤੁਹਾਡੀ ਗੱਲ ਆ। ਜੇ ਕਹਿ ਦੇਣ ਵੀ ਸਾਨੂੰ ਆਹ ਤਾਂ ਸੁਣਾਤਾ, ਹੁਣ ਆਹ ਗਾਣਾ ਵੀ ਸੁਣਾ ਜਿਹੜਾ ਅਸੀਂ ਕਿਹਾ ਆ, ਫੇਰ ਸੁਣਾ ਦਊਂਗਾ? ਉਹ ਪਹਿਲੀ ਆਡੀਸ਼ਨ 'ਚ ਹੁੰਦਾ, ਅੱਛਾ, ਮੁੜ ਕੇ ਨਹੀਂ ਹੁੰਦਾ? ਨਹੀਂ ਮੁੜ ਕੇ ਸਟੂਡੀਓ ਰਾਊਂਡ 'ਚ ਨਹੀਂ। ਸਟੂਡੀਓ ਰਾਊਂਡ 'ਚ ਨਹੀਂ ਹੁੰਦਾ, ਠੀਕ ਆ। ਤੇ ਮਜ਼ਾ ਆਉਂਦਾ ਫਿਰ ਇਦਾਂ ਦੇ ਰਿਐਲਿਟੀ ਸ਼ੋਅ 'ਚ ਜਦੋਂ ਜਾਣਾ ਉੱਥੇ ਗਾ ਕੇ? ਬਹੁਤ ਮਜ਼ਾ ਆਉਂਦਾ। ਹਾਂ, ਅੱਛਾ, ਚਲੋ ਠੀਕ ਹੈ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਥੈਂਕ ਯੂ ਭਾਈ। ਥੈਂਕ ਯੂ। ਸੋ ਇਹ ਸੀ ਜੀ ਵਿਨੇ ਛੋਟਾ ਪੈਕਟ ਵੱਡਾ ਧਮਾਕਾ, ਜਿਹੜਾ ਤੁਸੀਂ ਵੱਖ-ਵੱਖ ਵੀਡੀਓਜ਼ ਇਸ ਦੀਆਂ ਵਾਇਰਲ ਹੁੰਦੀਆਂ ਦੇਖ ਰਹੇ ਹੋ। ਬੱਚਾ ਆਪਣੀ ਕਲਾਕਾਰੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਰਿਹਾ ਹੈ। ਜਦੋਂ ਬੰਬੇ ਦੇ ਵਿੱਚ ਜਾ ਕੇ ਇੱਕ ਵੱਡੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਦਾ ਹੈ, ਤਾਂ ਉੱਥੇ ਕਹਿੰਦਾ ਹੈ ਕਿ ਮੈਂ ਜਲੰਧਰ ਤੋਂ ਆਇਆ। ਫਿਰ ਪੁੱਛਿਆ ਜਾਂਦਾ ਹੈ ਕਿ ਜਲੰਧਰ ਕਿੱਥੇ ਹੈ, ਤਾਂ ਫਿਰ ਜਲੰਧਰ ਦੀ ਗੱਲ ਤੁਰਦੀ ਹੈ। ਇਦਾਂ ਦੀਆਂ ਅਲੱਗ-ਅਲੱਗ ਗੱਲਾਂ ਕਰਕੇ ਉਹ ਜੱਜਾਂ ਨੂੰ ਖੁਸ਼ ਕਰ ਦਿੰਦਾ ਹੈ, ਤੇ ਆਪ ਵੀ ਖੁਸ਼ ਰਹਿੰਦਾ ਹੈ ਮਾਪਿਆਂ ਦੇ ਨਾਲ, ਤੇ ਉਸ ਦੇ ਨਾਲ ਗੱਲਬਾਤ ਕੀਤੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਮੁਲਾਕਾਤ ਚੰਗੀ ਲੱਗੀ ਹੋਊਗੀ। ਜੁੜੇ ਰਹੋ ਪੰਜਾਬੀ ਰੇਡੀਓ।